ਭਾਈ ਅਮਰਤਪਾਲ ਸਿੰਘ ਨੇ ਜਿਹੜੀ ਵੀਡੀਓ ਦੇ ਨਾਲ ਰਾਹੀਂ ਉਹਨਾਂ ਨੇ ਗੱਲਬਾਤ ਕਹੀ ਹੈ, ਕੋਰਟ ਦੇ ਜੱਜ ਨੂੰ, ਕੋਰਟ ਦੇ ਸਰਕਾਰੀ ਵਕੀਲਾਂ ਨੂੰ ਉਹਦਾ ਕੋਈ ਜਵਾਬ ਨਹੀਂ ਆਇਆ ਉਸ ਗੱਲਾਂ ਦਾ। ਨਾ ਹੁੰਦੇ ਹੋਏ ਵੀ ਉਹਨਾਂ ਨੇ ਜਾਣਬੁੱਝ ਕੇ ਜਿਹੜੀ ਉਹਦੀ ਪਰੋਲ ਆ ਉਹ ਰੱਦ ਕੀਤੀ ਹੈ, ਕਿਉਂਕਿ ਪਾਰਲੀਮੈਂਟ ਦੇ ਵਿੱਚ ਜਿਹੜਾ ਸੈਸ਼ਨ ਚੱਲਣਾ, ਉਹ ਸੈਸ਼ਨ 'ਚ ਜਦੋਂ ਅਮਰਤਪਾਲ ਨੇ ਗੱਲ ਕਹਿਣੀ ਤੇ ਪੂਰੀ ਦੁਨੀਆ 'ਚ ਗੱਲ ਜਾਣੀ ਸੀ। ਉਸ ਦੇ ਡਰ ਵਜੋਂ ਇਹ ਸਾਰਾ ਛੜਯੰਤਰ ਹੋਇਆ। ਇਹਨਾਂ ਦੇ ਉੱਤੇ ਸੈਂਟਰ ਗਵਰਨਮੈਂਟ ਦੇ ਦਬਾਅ ਹੈਗੇ ਨੇ ਤੇ ਜੱਜਾਂ ਦੇ ਉੱਪਰ ਵੀ, ਹਿਊਮਨ ਰਾਈਟਸ ਦੇ ਉੱਪਰ ਵੀ ਇਹ ਜਿਹੜੇ ਕੋਰਟ ਨੇ ਉਹ ਬਿਲਕੁਲ ਹੀ ਪਿਛੜ ਚੁੱਕੇ ਨੇ। ਸਰਕਾਰਾਂ ਨੇ ਪਹਿਲੇ 84 ਤੋਂ ਪਹਿਲੇ ਵੀ ਇਸ ਤਰੀਕੇ ਦੇ ਹੱਥ ਕੰਡੇ ਵਰਤੇ ਨੇ ਸਾਡੇ ਨਾਲ, ਉਸ ਤੋਂ ਬਾਅਦ 84 ਤੋਂ ਬਾਅਦ ਵੀ ਵਰਤੇ ਨੇ। ਇੱਥੇ ਤਾਂ ਇਹ ਕਹਿੰਦੇ ਵੀ ਉਹਨੇ ਕਰਨਾ ਸੀ, ਸਾਡਾ ਤਾਂ ਕਤਲ ਕਰਕੇ ਵੀ ਸਾਰੀਆਂ ਸਰਕਾਰਾਂ ਨਹੀਂ ਦੱਸਦੀਆਂ ਵੀ ਇਹ ਕੀਤਾ ਕਿੰਜ ਗਿਆ, ਕਿ ਹੋਇਆ ਕਿੰਜ ਆ। ਦੁਨੀਆ ਦੇ ਵਿੱਚ ਸਿੱਖਾਂ ਦੀ ਜਿਹੜੀ ਛਵੀ ਇਹ ਬਣਾਉਣਾ ਚਾਹੁੰਦੇ ਨੇ ਵੀ ਇਹ ਗੈਂਗਸਟਰ ਵਿੱਚ ਜਾਂ ਹੋਰ ਕਈ ਤਰੀਕੇ ਦੇ ਨਾਲ, ਔਰ ਫਿਰ ਕਤਲੋਗਾਰਤ ਉਸ ਤਰੀਕੇ ਨਾਲ ਕਰਨਾ ਚਾਹੁੰਦੇ ਨੇ। ਲੋਕਾਂ ਦੀ ਰਾਏ ਸੀ ਕਿ ਅਮਰਤਪਾਲ ਐਮਪੀ ਬਣੇ ਤੇ ਲੋਕਾਂ ਦੀ ਰਾਏ ਨੂੰ ਵੀ ਦਰਕਨਾਰ ਕਰ ਰਿਹਾ ਦੇਸ਼। ਖਾਲਿਸਤਾਨ ਦੀ ਗੱਲ ਕਰਦੇ ਨੇ, ਅੱਤਵਾਦ ਦੀ ਗੱਲ ਕਰਦੇ ਨੇ, ਜਾਂ ਉਹ ਗੱਲ ਕਰਦੇ ਨੇ। ਤੁਸੀਂ ਟੇਬਲ ਟਾਕ, ਪਾਰਲੀਮੈਂਟ ਕੀ ਹੈ? ਟੇਬਲ ਟਾਕ ਹੀ। ਟੇਬਲ ਟਾਕ ਤੋਂ ਵੀ ਤੁਸੀਂ ਭੱਜਣਾ ਚਾਹੁੰਦੇ ਹੋ। ਵਾਰਿਸ ਪੰਜਾਬ ਦੇ ਮੁਖੀ ਅਮਰਤਪਾਲ ਸਿੰਘ ਦੇ ਸਬੰਧ ਵਿੱਚ ਜਿਸ ਤਰੀਕੇ ਦੇ ਨਾਲ ਹਾਈ ਕੋਰਟ ਤੋਂ ਉਹਨਾਂ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਗਿਆ, ਤਾਂ ਸਰਦਰੁੱਤ ਸੈਸ਼ਨ ਅਜਲਾਸ ਦੇ ਦੌਰਾਨ ਪੈਰੋਲ ਚਾਹੁੰਦੇ ਸਨ, ਬੋਲਣ ਦਾ ਮੌਕਾ ਚਾਹੁੰਦੇ ਸੀ ਅਮਰਤਪਾਲ ਸਿੰਘ। ਪਰ ਇਸੇ ਨੂੰ ਲੈ ਕੇ तमाम ਸਾਰੇ ਸੰਜੀਦਾ ਸਵਾਲ ਨੇ ਕਿ ਅਮਰਤਪਾਲ ਸਿੰਘ ਦੀ ਪੈਰੋਲ ਨੂੰ ਇਸ ਤਰੀਕੇ ਦੇ ਨਾਲ ਰੱਦ ਕਿਉਂ ਕਰ ਦਿੱਤਾ ਗਿਆ। ਤਾਂ ਖਡੂਰ ਸਾਹਿਬ ਹਲਕੇ ਤੋਂ ਚੁਣੇ ਹੋਏ ਨੁਮਾਇੰਦੇ ਨੇ ਸੰਸਦ ਦੇ ਵਿੱਚ ਬੋਲਣਾ ਚਾਹੁੰਦੇ ਸੀ, ਪਰ ਮੈਂਬਰ ਆਫ ਪਾਰਲੀਮੈਂਟ ਅਮਰਤਪਾਲ ਸਿੰਘ ਨੂੰ ਰਾਹਤ ਕਿਉਂ ਨਹੀਂ ਮਿਲੀ। ਤਾਂ तमाम ਸਾਰੇ ਸਵਾਲ ਨੇ, ਔਰ ਖਾਸ ਤੌਰ ਤੇ ਪੰਜਾਬ ਦੇ ਵਿੱਚ ਜਿਹੜੇ ਚੋਣਾਂ ਦੇ ਮਾਹੌਲ ਤੋਂ ਬਾਅਦ ਕਿਸ ਤਰੀਕੇ ਦਾ ਮਾਹੌਲ ਭਖਦਾ ਹੋਇਆ ਨਜ਼ਰ ਆਇਆ, ਤਾਂ ਇਸੇ ਨੂੰ ਲੈ ਕੇ ਵੀ तमाम ਸਾਰੇ ਸੰਜੀਦਗੀ ਭਰੇ ਸਵਾਲ ਨੇ। ਗੱਲਬਾਤ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਮੁੱਖ ਬੁਲਾਰੇ ਭਾਈ ਸੁਖਵਿੰਦਰ ਸਿੰਘ ਭਾਟੀਆ ਮੇਰੇ ਨਾਲ ਆ, ਗੱਲਬਾਤ ਕਰਦੇ ਹਾਂ। ਸਵਾਗਤ ਹੈ ਜੀ ਸਭ ਤੋਂ ਪਹਿਲਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਟੀਆ ਸਾਹਿਬ, ਸਭ ਤੋਂ ਪਹਿਲਾਂ ਤਾਂ ਸਵਾਲ ਇਹੀ ਹੈ ਕਿ ਜਿਸ ਤਰੀਕੇ ਦੇ ਨਾਲ ਅਮਰਤਪਾਲ ਸਿੰਘ ਦੀ ਜਿਹੜੀ ਪੈਰੋਲ ਸੀ, ਸਰਦਰੁੱਤ ਸੈਸ਼ਨ ਇਜਲਾਸ ਚੱਲ ਰਿਹਾ, ਤਾਂ ਇਹਦੇ ਦਰਮਿਆਨ ਉਹ ਦਲੀਲਾਂ ਰੱਖਣਾ ਚਾਹੁੰਦੇ ਸੀ। ਖਾਸ ਤੌਰ ਤੇ ਜਿਹੜੇ ਕੁਝ ਮਸਲੇ ਨੇ ਉਹਨਾਂ ਦੇ ਹਲਕੇ ਦੇ ਮੈਂਬਰ ਆਫ ਪਾਰਲੀਮੈਂਟ ਨੇ ਅਮਰਤਪਾਲ ਸਿੰਘ, ਉਹ ਮਸਲਿਆਂ ਨੂੰ ਟੱਚ ਕਰਨਾ ਚਾਹੁੰਦੇ ਸੀ। ਕੀ ਲੱਗਦਾ ਕਿ ਜਿਹੜੀ ਪਟੀਸ਼ਨ ਖਾਰਜ ਹੋਈ ਹੈ, ਇਹਦਾ ਕਾਰਨ ਕੀ ਮੰਨਦੇ ਹੋ ਤੁਸੀਂ? ਦੇਖੋ, ਇਹਦੇ ਵਿੱਚ ਸਭ ਤੋਂ ਪਹਿਲੇ ਤਾਂ ਹਿੰਦੁਸਤਾਨ ਜਿਹੜਾ ਹੈ ਨਾ, ਉਹ ਸਿੱਖਾਂ ਦਾ ਜਿਹੜਾ ਵਿਤਕਰਾ ਉਹਦਾ ਜੱਗ ਜ਼ਾਹਿਰ ਹੁੰਦੀ ਹੈ ਇੱਕ ਗੱਲ। ਦੂਜਾ ਇਹ ਹੁੰਦਾ ਕਿ ਹਿੰਦੁਸਤਾਨ ਆਪਣੇ ਆਪ ਨੂੰ ਕਹਿੰਦਾ ਕਿ ਅਸੀਂ ਬੜੇ ਵੱਡੀ ਤਾਕਤ ਬਣ ਚੁੱਕੇ ਹਾਂ। ਇੱਕ ਇੰਨੀ ਵੱਡੀ ਆਪਣੇ ਆਪ ਨੂੰ ਤਾਕਤ ਮੰਨਦਾ ਹੋਏ ਤੇ ਇੱਕ ਸਿੰਪਲ ਜੇ ਬੰਦੇ ਤੋਂ, ਉਹਦੇ ਕੁਐਸਚਨਾਂ ਤੋਂ, ਉਹਨੇ ਪਾਰਲੀਮੈਂਟ 'ਚ ਜਾ ਕੇ ਕੋਈ ਬੰਬ ਤੇ ਚਲਾਣਾ ਨਹੀਂ ਸੀ। ਉਹਨੇ ਸਰਦ ਰੁੱਤ ਵਿੱਚ ਉਹਨੇ ਆਪਣੀ ਜਿਹੜੀ ਗੱਲ, ਆਪਣੀ ਜਿਹੜੀ ਉਹਨੇ ਪੰਥਕ ਮੁੱਦਿਆਂ ਦੀ ਜਿਹੜੀ ਗੱਲ ਕਰਨੀ ਸੀ, ਉਹ ਗੱਲ ਦਾ ਜਵਾਬ ਇਸ ਦੇਸ਼ ਕੋਲ ਨਾ ਹੋਣ ਕਰਕੇ ਇਹ ਸਾਰਾ ਜਿਹੜਾ ਕੋਰਟ ਨੇ ਤੇ ਪੰਜਾਬ ਸਰਕਾਰ ਨੇ, ਉਹਦੇ ਵਿੱਚ ਸੈਂਟਰ ਸਰਕਾਰ ਵੀ ਇਨਵੋਲਵ ਆ, ਇਹ ਸਾਰਾ ਮੁੱਦਾ ਇਸੇ ਕਰਕੇ ਖਾਰਜ ਹੋਈ ਆ। ਇਹੀ ਕਾਰਨ ਹੈ ਕਿ ਸੈਂਟਰ ਸਾਡੇ ਕੁਐਸਚਨਾਂ ਦੇ, ਸਾਡੀਆਂ ਦਲੀਲਾਂ ਦੇ ਉੱਤੇ ਜਵਾਬ ਉਹਨਾਂ ਕੋਲ ਹੈ ਹੀ ਨਹੀਂ। ਨਾ ਜਵਾਬ ਹੋਣ ਕਰਕੇ ਸਾਨੂੰ ਚਾਹੇ ਜੇਲ੍ਹਾਂ 'ਚ ਡੱਕ ਕੇ ਸਾਨੂੰ ਚੁੱਪ ਕਰਾਇਆ ਜਾ ਰਿਹਾ, ਤੇ ਚਾਹੇ ਸਾਡੇ ਨਾਮ ਦੇ ਉੱਤੇ ਗਲਤ ਤਰੀਕੇ ਨਾਲ ਪ੍ਰਚਾਰ ਕਰਕੇ ਤੇ ਪੂਰੇ ਦੇਸ਼ ਚੋਂ ਵੋਟ ਕਿਸ ਤਰੀਕੇ ਨਾਲ ਲੈਣੀ ਹੈ, ਉਹ ਚੀਜ਼ ਨੂੰ ਇਹ ਚੀਜ਼ਾਂ ਦਰਸਾਉਂਦੀਆਂ ਹੈ। ਖਾਸ ਤੌਰ ਤੇ ਵੀ ਮੰਨਿਆ ਜਾਂਦਾ ਹੈ ਕਿ ਜਿਹੜੀ ਤਕਲੀਫ ਹੈਗੀ ਇਸ ਵੇਲੇ ਮੌਕੇ ਦੇ ਨਿਜ਼ਾਮ ਨੂੰ, ਤਾਂ ਉਹ ਮਿਨੋਰਟੀਜ਼ ਤੋਂ ਆ, ਘੱਟ ਗਿਣਤੀ ਤੋਂ ਆ। ਤਾਂ ਘੱਟ ਗਿਣਤੀ ਦੇ ਵਿੱਚ ਤੇ ਕਸ਼ਮੀਰ ਦੇ ਜਿਹੜੇ ਅਬਦੁਲ ਰਸੀਦ ਵੀ ਆਉਂਦੇ ਨੇ, ਉਹ ਵੀ ਜਵਾਬਾਂ ਦੇ ਕੇਸ ਦੇ ਅਧੀਨ ਚੱਲ ਰਹੇ ਆ, ਉਹਨਾਂ ਨੂੰ ਵੀ ਤੇ ਪੈਰੋਲ ਦਿੱਤੀ ਗਈ ਹੈ ਨਾ ਆਖਰ। ਫਿਰ ਅਮਰਤਪਾਲ ਸਿੰਘ ਤੋਂ ਹੀ ਕੀ ਸਮੱਸਿਆ ਆ? ਪਤਾ ਕਿਆ ਚੀਜ਼ ਹੈ, ਉਹ ਜਿਹੜੀ ਇਹ ਯੰਗ ਏਜ ਵਿੱਚ ਜਿਹੜੇ ਉਹਨੇ, ਜਦੋਂ ਉਹਨੇ ਇੱਕ ਲਹਿਰ ਚਲਾਈ ਸੀ ਅਮਰਤਪਾਲ ਨੇ, ਤੇ ਉਹ ਲਹਿਰ ਉਹਨੇ ਡੋਰ ਟੂ ਡੋਰ ਕਰਨੀ ਚਾਹੀ, ਤੇ ਨੌਜਵਾਨ ਉਹ ਕੁਐਸਚਨ ਨੂੰ, ਜਿਸ ਤਰ੍ਹਾਂ ਭਾਈ ਦੀਪ ਸਿੰਘ ਸਿੱਧੂ ਨੇ ਜਦੋਂ ਕਿਸਾਨੀ ਅੰਦੋਲਨ ਦੇ ਵਿੱਚ ਆਪਣੀਆਂ ਗੱਲਾਂ ਰੱਖੀਆਂ, ਤੇ ਉਹਦੇ ਨਾਲ ਨੌਜਵਾਨ, ਜਿਸ ਤਰ੍ਹਾਂ ਪੀੜ੍ਹੀ ਨੌਜਵਾਨ ਉਹਦੇ ਨਾਲ ਜੁੜ ਗਏ ਸੀ। ਨੌਜਵਾਨ ਉਹ ਗੱਲਾਂ ਨੂੰ, ਨੌਜਵਾਨ ਕਿਆ
ਅਧਗੜ ਉਮਰ ਦੇ ਵੀ ਬੰਦੇ ਉਹਦੀਆਂ ਗੱਲਾਂ ਦੇ ਉੱਤੇ ਉਹ ਮੰਨਣ ਨੂੰ ਔਰ ਉਹ ਗੱਲ ਨੂੰ, ਜਿਸ ਤਰ੍ਹਾਂ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕਰਦਾ ਸੀ, ਜਿਸ ਤਰ੍ਹਾਂ ਸੰਤਾਂ ਦੀ ਗੱਲ ਕਰਨ ਲੱਗ ਗਏ ਸੀ, ਉਸੇ ਤਰੀਕੇ ਨਾਲ ਭਾਈ ਅਮਰਤਪਾਲ ਸਿੰਘ ਨੇ ਜਦੋਂ ਇੱਕ ਵਹੀਰ ਸ਼ੁਰੂ ਕੀਤੀ ਸੀ, ਵਹੀਰ ਤੋਂ ਡਰਦੇ ਹੋਏ ਕਿ ਇੱਥੇ ਸਿੱਖ ਕੌਮ ਸਿੱਖ ਪੰਥ ਇਕੱਠਾ ਹੋ ਜਾਂਦਾ ਤੇ ਇਕੱਠਾ ਹੋ ਕੇ ਜੇ ਪੰਥ ਨੇ ਆਪਣੀ ਗੱਲ ਰੱਖ ਲਈ ਤੇ ਸਾਡੇ ਕੋਲ ਇਹ ਗੱਲਾਂ ਦਾ ਜਵਾਬ ਨਹੀਂ ਹੈਗਾ, ਉਸੇ ਗੱਲਾਂ ਤੋਂ ਹੀ ਡਰਦੇ ਹੋਏ ਇਹਨਾਂ ਨੇ ਇਹ ਸਾਰਾ ਛੜਯੰਤਰ ਰਚਿਆ ਗਿਆ। ਉਹ ਛੜਯੰਤਰ ਦਾ ਜਦੋਂ ਪਰਦਾ ਫਾਸ਼ ਹੋਣਾ, ਹੁਣ ਭਾਈ ਅਮਰਤਪਾਲ ਸਿੰਘ ਨੇ ਜਿਹੜੀ ਵੀਡੀਓ ਦੇ ਨਾਲ ਰਾਹੀਂ ਉਹਨਾਂ ਨੇ ਗੱਲਬਾਤ ਕਹੀ ਹੈ, ਕੋਰਟ ਦੇ ਜੱਜ ਨੂੰ, ਕੋਰਟ ਦੇ ਸਰਕਾਰੀ ਵਕੀਲਾਂ ਨੂੰ ਉਹਦਾ ਕੋਈ ਜਵਾਬ ਨਹੀਂ ਆਇਆ ਉਸ ਗੱਲਾਂ ਦਾ। ਜਿਹੜੀ 5000 ਸਫ਼ੇ ਦੀ ਜਿਹੜੀ ਉਹਨਾਂ ਨੇ ਪੰਜਾਬ ਸਰਕਾਰ ਨੇ ਭੇਜੀ ਸੀ, ਉਹਦੇ ਉੱਤੇ ਵੀ ਕੋਰਟ ਵੀ ਇਸ ਗੱਲ ਦੇ ਉੱਤੇ ਮੰਨੀ ਹੈ। ਬੇਸ਼ੱਕ ਉਹਨੇ ਉਸ ਦਾ ਕੋਈ ਕਹਿ ਲੋ ਕਿ ਉੱਤਰ ਜਾਂ ਉਹ ਨਹੀਂ ਵਿੱਚ ਲਿਖਿਆ, ਲੇਕਿਨ ਉਹ ਮੰਨੀ ਹੈ, ਉਸਨੇ ਉਸ ਚੀਜ਼ ਨੂੰ ਦੇਖਿਆ ਕਿ ਅਮਰਤਪਾਲ ਜਿਹੜੀਆਂ ਗੱਲਾਂ ਕੁਐਸਚਨ ਕਰ ਰਿਹਾ, ਉਹ ਕੁਐਸਚਨਾਂ ਦੇ ਮੁਤਾਬਿਕ ਇਹ ਆਪਣੀ ਜਾਇਜ਼ ਗੱਲ ਕਰ ਰਹੇ ਨੇ ਤੇ ਉਹਨਾਂ ਨੇ ਮਤਲਬ ਕਿ ਨਾ ਹੁੰਦੇ ਹੋਏ ਵੀ ਉਹਨਾਂ ਨੇ ਜਾਣ-ਬੁੱਝ ਕੇ ਜਿਹੜੀ ਉਹਦੀ ਪਰੋਲ ਆ ਉਹ ਰੱਦ ਕੀਤੀ ਹੈਗੀ ਆ, ਕਿਉਂਕਿ ਉਹ ਜਿਸ ਹਿਸਾਬ ਨਾਲ ਜੱਜ ਕੋਲ ਵੀ ਉਹਨਾਂ ਦੇ ਕੁਐਸਚਨਾਂ ਦਾ ਜਵਾਬ ਨਹੀਂ ਸੀ, ਉਸੇ ਤਰੀਕੇ ਨਾਲ ਹਿੰਦੁਸਤਾਨ ਭਾਰਤ ਸਰਕਾਰ ਦੇ ਪਾਰਲੀਮੈਂਟ ਦੇ ਅੰਦਰ ਜਦੋਂ ਇੱਕ ਗੱਲ ਚੱਲਣੀ ਸੀ ਤੇ ਪੂਰੀ ਦੁਨੀਆ 'ਚ ਗੱਲ ਪਹੁੰਚਣੀ ਸੀ, ਉਹ ਚੀਜ਼ ਨੂੰ ਦੇਖਦੇ ਹੋਏ, ਕਿਉਂਕਿ ਪਾਰਲੀਮੈਂਟ ਦੇ ਵਿੱਚ ਜਿਹੜਾ ਸੈਸ਼ਨ ਚੱਲਣਾ, ਉਹ ਸੈਸ਼ਨ 'ਚ ਜਦੋਂ ਅਮਰਤਪਾਲ ਨੇ ਗੱਲ ਕਹਿਣੀ ਤੇ ਪੂਰੀ ਦੁਨੀਆ 'ਚ ਗੱਲ ਜਾਣੀ ਸੀ, ਉਸ ਦੇ ਡਰ ਵਜੋਂ ਇਹ ਸਾਰਾ ਛੜਯੰਤਰ ਹੋਇਆ। ਇੱਕ ਗੱਲ ਇਹ ਵੀ ਦੇਖਣ ਵਾਲੀ ਹੈ ਕਿ ਜਿਸ ਤਰੀਕੇ ਦੇ ਨਾਲ ਹੜਤਾਲ ਉਸ ਦਿਨ ਚੱਲਦੀ ਪਈ ਸੀ ਹਾਈ ਕੋਰਟ ਦੇ ਵਿੱਚ, ਜਿੰਨੇ ਵੀ ਸਰਕਾਰੀ ਵਕੀਲਾਂ ਤੋਂ ਇਲਾਵਾ ਜਿੰਨੇ ਵੀ ਹੋਰ ਵਕੀਲ ਸੀ ਸਾਰੇ ਹੜਤਾਲ ਤੇ ਸੀ। ਅਮਰਤਪਾਲ ਸਿੰਘ ਦੇ ਜਿਹੜੇ ਵਕੀਲ ਸੀ ਉਹ ਪੇਸ਼ ਨਹੀਂ ਹੋ ਸਕੇ ਕੋਰਟ ਦੇ ਵਿੱਚ, ਕਿਸੇ ਤਰ੍ਹਾਂ ਦੀ ਕੋਈ ਦਲੀਲ ਨਹੀਂ ਰੱਖ ਸਕੇ। ਪਰ ਦੂਜੇ ਪੱਖ ਦੇ ਵਿੱਚ ਵੀ ਕੈਪੇਬਿਲਿਟੀ ਅਮਰਤਪਾਲ ਸਿੰਘ ਦੇ ਵਿੱਚ ਦੇਖਣ ਵਾਲੀ ਹੋਊਗੀ ਕਿ ਉਹਨਾਂ ਨੇ ਇੰਗਲਿਸ਼ ਲੈਂਗੁਏਜ ਦੇ ਵਿੱਚ ਜਿਸ ਤਰੀਕੇ ਦੇ ਨਾਲ ਆਪਦੀਆਂ ਦਲੀਲਾਂ ਰੱਖੀਆਂ, ਪੱਖ ਰੱਖੀਆਂ, ਤਾਂ ਉਸ ਤਰੀਕੇ ਦੇ ਨਾਲ ਕਿਤੇ ਨਾ ਕਿਤੇ ਜਿਹੜੇ ਜੱਜ ਸੀ ਉਹ ਵੀ ਸੰਤੁਸ਼ਟ ਨਜ਼ਰ ਆ ਰਹੇ ਸੀ। ਬਿਲਕੁਲ ਮੈਂ ਤੁਹਾਨੂੰ ਉਹੀ ਗੱਲ ਦੱਸਿਆ ਵੀ ਉਹ ਸੰਤੁਸ਼ਟ ਵੀ ਸੀ, ਉਹਨਾਂ ਕੋਲ ਵੀ ਉਹਨਾਂ ਦੀਆਂ ਰੱਖੀਆਂ ਦਲੀਲਾਂ, ਉਹਨਾਂ ਦੇ ਰੱਖੇ ਸਵਾਲਾਂ ਦਾ ਜਵਾਬ ਜੱਜਾਂ ਕੋਲ ਵੀ ਨਹੀਂ ਸੀ ਉਸ ਟਾਈਮ ਹੈਗਾ, ਕਿ ਜੱਜ ਵੀ ਤੁਸੀਂ ਦੇਖਿਆ, ਤੁਸੀਂ ਬੜੇ ਨਮੋਸ਼ੀ ਵਿੱਚ ਉਹ ਚੀਜ਼ਾਂ ਨੂੰ ਸੁਣਦੇ ਹੋਏ ਤੇ ਉਹਦੇ ਜਦੋਂ ਕੋਈ ਗੱਲ ਕਰਦਾ ਸੀ ਤੇ ਉਹਦਾ ਜਵਾਬ ਨਹੀਂ ਸੀ ਦੇ ਸਕੇ ਹੈਗੇ। ਉਹਦਾ ਕਾਰਨ ਇਹੀ ਹੈ ਕਿ ਉਹਨਾਂ ਨੂੰ ਵੀ ਜਿਹੜੀਆਂ ਕੋਰਟਾਂ ਨੇ ਨਾ ਅੱਜ ਦੀ ਡੇਟ 'ਚ ਅਸੀਂ ਜੋ ਮੈਂ 1984 ਦੇ ਉੱਪਰ ਵੀ ਆਪਾਂ ਬੜੀਆਂ ਡਿਬੇਟਸ ਵੀ ਕੀਤੀਆਂ, ਬੜੀਆਂ ਗੱਲਾਂ ਕੀਤੀਆਂ, ਇਹਨਾਂ ਦੇ ਉੱਤੇ ਸੈਂਟਰ ਗੌਰਮੈਂਟ ਦੇ ਦਬਾਅ ਹੈਗੇ ਨੇ ਤੇ ਜੱਜਾਂ ਦੇ ਉੱਪਰ ਵੀ, ਤੇ ਉਹ ਉਸੇ ਤਰੀਕੇ ਦਾ ਉਹਦੇ ਅੰਦਰ ਉਹ ਚੀਜ਼ਾਂ ਦੇਖਣ ਨੂੰ ਮਿਲੀਆਂ ਕਿ ਇਹ ਜਿਹੜੀ ਹੈਗਾ ਆਪਾਂ ਇਹਨਾਂ ਦਾ ਕਹਿ ਲਓ ਕਿ ਜਿਹੜਾ ਹਿਊਮਨ ਰਾਈਟਸ ਦੀ ਗੱਲ ਆ, ਹਿਊਮਨ ਰਾਈਟਸ ਦੇ ਉੱਪਰ ਵੀ ਇਹ ਜਿਹੜੇ ਕੋਰਟ ਨੇ ਉਹ ਬਿਲਕੁਲ ਹੀ ਆਪਣੇ ਆਪ ਨੂੰ ਬਿਲਕੁਲ ਪਿਛੜ ਚੁੱਕੇ ਨੇ, ਔਰ ਹਿਊਮਨਸ ਦੀ ਕੋਈ ਗੱਲ ਨਹੀਂ ਰਹਿ ਗਈ, ਰਾਈਟਸ ਦੀ ਕੋਈ ਗੱਲ ਨਹੀਂ ਰਹਿ ਗਈ। ਜਿਹੜੀ ਇਹਨਾਂ ਨੇ ਵਿਧਾਨ ਆਪਣਾ ਬਣਾਇਆ ਹੋਇਆ, ਸੰਵਿਧਾਨ ਬਣਾਇਆ, ਸੰਵਿਧਾਨ ਦੀ ਕੋਈ ਗੱਲ ਨਹੀਂ ਰਹਿ ਗਈ, ਕਿਉਂਕਿ ਜਦੋਂ ਸੰਵਿਧਾਨ ਦੇ ਉੱਤੇ ਵੀ ਗੱਲ ਉਹਨੇ ਕੁਐਸਚਨ ਉਹ ਚੀਜ਼ਾਂ ਕੀਤੀਆਂ ਨੇ, ਉਹਦੇ ਉੱਤੇ ਵੀ ਉਹ ਜੱਜ ਉਸ ਚੀਜ਼ਾਂ ਨੂੰ, ਕਿਉਂਕਿ ਉਹਨੇ ਹਰ ਚੀਜ਼ ਦੇ ਉੱਤੇ ਦਲੀਲ ਨਾਲ ਗੱਲ ਕੀਤੀ ਆ, ਉਹ ਦਲੀਲ ਦੀ ਗੱਲ ਦੇ ਉੱਤੇ ਜੱਜ ਦਾ ਜਿਹੜਾ ਸਿਸਟਮ ਸੀ, ਜਿਹੜਾ ਕੋਰਟਾਂ ਦਾ ਸਿਸਟਮ ਸੀ, ਉਹ ਵੀ ਬੜਾ ਫਿੱਕਾ ਪੈਂਦਾ ਨਜ਼ਰ ਆਇਆ ਉੱਥੇ। ਇੱਕ ਤੁਸੀਂ ਜ਼ਿਕਰ ਕੀਤਾ ਕਿ ਜਿਹੜੀ 5000 ਸਫ਼ਿਆਂ ਦੀ ਰਿਪੋਰਟ ਪੰਜਾਬ ਸਰਕਾਰ ਦੇ ਵੱਲੋਂ ਆਪਦੇ ਵਕੀਲਾਂ ਦੇ ਰਾਹੀਂ ਸਬਮਿਟ ਕਰਵਾਈ ਗਈ, ਤਾਂ ਉਹਦੇ ਵਿੱਚ ਇਸ ਚੀਜ਼ ਦਾ ਵੀ ਜ਼ਿਕਰ ਕੀਤਾ ਗਿਆ ਕਿ ਅਮਰਤਪਾਲ ਸਿੰਘ ਤੋਂ 15 ਲੋਕਾਂ ਦੀ ਜਾਨ ਨੂੰ ਅਜੇ ਵੀ ਖਤਰਾ। ਇਸ ਤੋਂ ਪਹਿਲਾਂ ਨੇ ਉਹਨਾਂ ਨੇ ਮਿਥਿਆ ਸੀ ਕਿ 15 ਲੋਕਾਂ ਦਾ ਜਿਹੜਾ ਕਤਲ ਕਰਨਾ ਹੈ, ਉਹਨਾਂ ਦੀ ਜਾਨ ਨੂੰ ਖਤਰਾ ਹੈ, ਗੈਂਗਸਟਰਾਂ ਦੇ ਨਾਲ ਸੰਬੰਧ ਜੋੜੇ ਜਾ ਰਿਹਾ, ਤਾਂ ਇਸ ਚੀਜ਼ ਦੇ ਨਾਲ ਸਹਿਮਤ ਹੋ ਤੁਸੀਂ? ਦੇਖੋ, ਸਰਕਾਰਾਂ ਨੇ ਪਹਿਲੇ 84 ਤੋਂ ਪਹਿਲੇ ਵੀ ਇਸ ਤਰੀਕੇ ਦੇ ਹੱਥ ਕੰਡੇ ਵਰਤੇ ਨੇ ਸਾਡੇ ਨਾਲ, ਉਸ ਤੋਂ ਬਾਅਦ 84 ਤੋਂ ਬਾਅਦ ਵੀ ਵਰਤੇ ਨੇ। ਇੱਥੇ ਤਾਂ ਇਹ ਕਹਿੰਦੇ ਵੀ ਉਹਨੇ ਕਰਨਾ ਸੀ, ਸਾਡਾ ਤਾਂ ਕਤਲ ਕਰਕੇ ਵੀ ਸਾਰੀਆਂ ਸਰਕਾਰਾਂ ਨਹੀਂ ਦੱਸਦੀਆਂ ਵੀ ਇਹ ਕੀਤਾ ਕਿੰਜ ਗਿਆ, ਕਿ ਹੋਇਆ ਕਿੰਜ ਆ। ਉਹ ਦਲੀਲ ਜਾਂ ਇਸ ਤਰੀਕੇ ਦੇ ਪੱਖ ਰੱਖ ਕੇ ਆਪਣੇ ਆਪ ਨੂੰ ਮਤਲਬ ਕਿ ਸਾਫ਼ ਪੇਸ਼ ਕਰਨਾ। ਔਰ ਦੂਸਰੇ ਪਾਸੇ ਤੁਸੀਂ ਇਲੈਕਸ਼ਨਾਂ ਦੀ ਦੇਖ ਲਓ, ਹੁਣ ਆਪਾਂ ਇਲੈਕਸ਼ਨਾਂ ਹੋਈਆਂ ਨੇ, ਇਲੈਕਸ਼ਨਾਂ ਦੇ ਅੰਦਰ ਜਿੰਨੀਆਂ ਵੀ ਸਿਆਸੀ ਪਾਰਟੀਆਂ ਨੇ ਜਿਹੜੀਆਂ ਇਲੈਕਸ਼ਨ ਲੜੇ ਨੇ, ਉਹ ਇਲੈਕਸ਼ਨਾਂ ਦੇ ਵਿੱਚ ਆਪਣੇ ਨੂੰ, ਸਾਡੇ ਲੋਕਾਂ ਨੂੰ
ਕਿਹੜੇ ਰਸਤੇ ਤੇ ਤੋੜ ਰਹੇ ਨੇ, ਕਿਹੜੇ ਹਾਲਾਤਾਂ 'ਚ ਲੈ ਕੇ ਜਾ ਰਹੇ ਨੇ, ਉਹਦੇ ਪਿੱਛੇ ਮਨਸ਼ਾ ਕੀ ਹੈ, ਉਹ ਵੀ ਜਗ ਜ਼ਾਹਿਰ ਹੁੰਦੀ ਹੈ ਇਸ ਚੀਜ਼ਾਂ ਨੂੰ। ਕਿਉਂਕਿ ਸਾਨੂੰ ਸਾਡੀ ਨੌਜਵਾਨੀ ਜਿਹੜੀ ਪੀੜ੍ਹੀ, ਜਿਹੜੀ ਜਾਗਰੂਕਤਾ ਹੈ, ਜਿਹੜੀ ਪੜ੍ਹੀ ਲਿਖੀ ਹੈ, ਜਿਹੜੀ ਕੁਐਸਚਨ ਦਾ ਜਵਾਬ ਦੇਣਾ ਜਾਣਦੀ ਹੈਗੀ ਆ, ਉਸ ਨੂੰ ਇਹ ਖਤਮ ਕਰਨ ਵਾਸਤੇ ਇਹ ਨਵਾਂ ਹੀ ਤਰੀਕਾ ਅਪਣਾ ਕੇ ਹੁਣ ਇਲੈਕਸ਼ਨਾਂ 'ਚ ਵੀ ਇਹਨਾਂ ਨੇ ਇੰਜ ਕੀਤਾ, ਤੇ ਸਾਡਾ ਇਹ ਇੱਕ ਕਿਸਮ ਦਾ ਕਤਲੋਗਾਰਤ ਕਰਨ ਵਾਸਤੇ ਇਹ ਨਵੀਆਂ ਛੜਯੰਤਰ ਵਰਗੀਆਂ ਸਕੀਮਾਂ ਸੈਂਟਰ ਗੌਰਮੈਂਟ ਦੇ ਅਧੀਨ ਸਾਡੀਆਂ ਸਰਕਾਰਾਂ ਜਿਹੜੀਆਂ ਚੱਲ ਰਹੀਆਂ ਨੇ ਉਹ ਇਹ ਕਰਨਾ ਚਾਹੁੰਦੀਆਂ ਨੇ। ਪਾੜੀਆ ਸਾਹਿਬ, ਇੱਕ ਚੀਜ਼ ਦੇਖਣ ਨੂੰ ਮਿਲੀ ਸੀ ਕਿ 15 ਲੋਕਾਂ ਦੇ ਨਾਮ ਦੇ ਹੇਠ ਇੱਕ ਸੋਸ਼ਲ ਮੀਡੀਆ ਤੇ ਪਿਛਲੇ ਤਕਰੀਬਨ ਕੁਝ ਮਹੀਨੇ ਪਹਿਲਾਂ ਚਿੱਠੀ ਵਾਇਰਲ ਹੋਈ ਸੀ, ਜਿਹਦੇ ਵਿੱਚ ਉਹਨਾਂ ਦਾ ਨਾਮ ਲਿਖਿਆ ਗਿਆ, ਜਿਹੜੇ ਲੋਕਾਂ ਨੂੰ ਕਿਤੇ ਨਾ ਕਿਤੇ ਇਸ ਤਰੀਕੇ ਦਾ ਵਰਤਾਂਤ ਸਿਰਜ ਕੇ ਨਾਮ ਦਿੱਤਾ ਗਿਆ ਕਿ ਇਹਨਾਂ ਨੂੰ ਮੌਤ ਦੇ ਘਾਟ ਉਤਾਰਨਾ, ਇਹਨਾਂ ਦਾ ਕਤਲ ਹੋਣਾ। ਤਾਂ ਜਿਹੜੇ ਲੋਕਾਂ ਦੇ ਨਾਮ ਉਸ ਚਿੱਠੀ ਦੇ ਵਿੱਚ ਆਏ ਸੀ, ਗੈਂਗਸਟਰਾਂ ਦੇ ਨਾਲ ਲਿੰਕ ਜੋੜੇ ਗਏ, ਤਾਂ ਇਸੇ ਚੀਜ਼ ਨੂੰ ਲੈ ਕੇ ਲੱਗਦਾ ਨਹੀਂ ਸੀ ਕਿ ਉਹਨਾਂ ਦੇ ਵਿੱਚੋਂ ਪ੍ਰਿਤਪਾਲ ਸਿੰਘ ਬਰਗਾੜੀ ਹੈ, ਉਹ ਵੀ ਜਾ ਕੇ ਥਾਣੇ ਦੇ ਵਿੱਚ ਪੇਸ਼ ਹੋਏ ਕਿ ਮੈਨੂੰ ਕਿਸੇ ਤੋਂ ਇਸ ਤਰ੍ਹਾਂ ਦਾ ਕੋਈ ਖਤਰਾ ਨਹੀਂ। ਹੋਰ ਵੀ ਬਹੁਤ ਸਾਰੇ ਲੋਕ ਸੀਗੇ। ਕੀ ਲੱਗਦਾ ਕਿ ਅਜੇ ਵੀ ਸਰਕਾਰ ਨੇ ਇਹਨਾਂ ਕੋਲ ਹੋਣ ਤੇ ਬਾਵਜੂਦ ਇਸ ਚੀਜ਼ ਨੂੰ ਲੈ ਕੇ ਜਿਹੜਾ ਬੈਕਫੁੱਟ ਤੇ ਕਿਉਂ ਨਹੀਂ ਗਈ? ਅਜੇ ਵੀ ਕਿਉਂ ਉਹੀ ਦਲੀਲਾਂ ਦਿੱਤੀਆਂ ਗਈਆਂ ਜਾ ਰਹੀਆਂ? ਮੈਂ ਤੁਹਾਨੂੰ ਉਹੀ ਗੱਲ ਦੱਸ ਰਿਹਾ, ਸ਼ੁਰੂ 'ਚ ਇਹੀ ਗੱਲ ਕਹਿ ਰਿਹਾ ਕਿ ਇਹਨਾਂ ਕੋਲ ਉਸ ਬੰਦੇ ਦੇ ਸਵਾਲਾਂ ਦਾ ਜਵਾਬ ਨਾ ਕੋਰਟ ਕੋਲ ਆ, ਨਾ ਸੈਂਟਰ ਗੌਰਮੈਂਟ ਕੋਲ ਆ, ਨਾ ਪੰਜਾਬ ਗੌਰਮੈਂਟ ਕੋਲ ਆ। ਕਿਉਂਕਿ ਉਹ ਦਲੀਲ, ਜਿਸ ਦਲੀਲ ਦੇ ਨਾਲ ਉਹ ਗੱਲ ਕਰਦਾ, ਜਿਸ ਦਲੀਲ ਦੇ ਨਾਲ ਸਰਦਾਰ ਸਿਮਰਨਜੀਤ ਸਿੰਘ ਮਾਨ ਪਾਰਲੀਮੈਂਟ 'ਚ ਗੱਲ ਕਰਦੇ ਆ, ਜਿਸ ਤਰੀਕੇ ਨਾਲ ਉਹਨਾਂ ਦੀਆਂ ਗੱਲਾਂ ਦਾ ਜਵਾਬ ਨਹੀਂ ਆਉਂਦਾ ਇਹਨਾਂ ਨੂੰ, ਉਸੇ ਤਰੀਕੇ ਅਮਰਤਪਾਲ ਨੇ ਜਿਹੜੀ ਗੱਲ ਕਹੀ ਹੈ ਉਹ ਬਿਲਕੁਲ ਜਿਸ ਤਰ੍ਹਾਂ ਇੱਕ ਸੂਝਵਾਨ ਦਾ ਪੜ੍ਹ ਲਿਖ ਕੇ ਔਰ ਨਫਾ ਨੁਕਸਾਨ ਦੀ ਗੱਲ ਕਰਕੇ ਜਦੋਂ ਕੁਐਸਚਨ ਪੁੱਟ ਕਰਦੇ ਆ, ਜਿਸ ਤਰ੍ਹਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਨੇ ਪਿਛਲੇ ਜਿਹੜੀ 18 ਮਹੀਨੇ ਦੀ ਜਿਹੜੀ ਉਹਦੇ 'ਚ ਉਹਨਾਂ ਨੂੰ ਟਰਮਸ ਮਿਲੀ ਸੀ, ਉਹਦੇ 'ਚ ਉਹਨਾਂ ਨੇ ਗੱਲ ਕੀਤੀ ਹੈ ਕਿ ਸਾਡਾ ਬਾਹਰਲੇ ਦੇਸ਼ਾਂ 'ਚ ਵੀ ਇੰਜ ਕਤਲ ਹੋਇਆ। ਤੇ ਉਹ ਜਦੋਂ ਇਸ ਤਰੀਕੇ ਦੀਆਂ ਗੱਲਾਂ, ਜਦੋਂ ਪੰਥਕ ਲੀਡਰ ਜਿਹੜੇ ਪੰਥ ਪ੍ਰਸਤ ਨੇ, ਉਹ ਜਦੋਂ ਗੱਲਾਂ ਕਰਨਾ ਕਰਦੇ ਨੇ, ਤੇ ਉਹਦੀਆਂ ਜਵਾਬ ਸੈਂਟਰ ਕੋਲ ਨਾ ਹੋਣ ਦੇ ਕਾਰਨ ਹੀ ਇਹ ਅਮਰਤਪਾਲ ਨੂੰ ਪਾਰਲੀਮੈਂਟ ਦੇ ਵਿੱਚ ਲੈ ਕੇ ਜਾਣਾ ਜਾਂ ਉੱਥੇ ਬਿਠਾ ਕੇ ਇਹ ਪੰਥਕ ਮੁੱਦਿਆਂ ਦੀ ਜਾਂ ਸਿੱਖਾਂ ਦੀ ਗੱਲ, ਸਿੱਖਾਂ ਦੀ ਘੱਟ ਗਿਣਤੀ ਦੀਆਂ ਭਾਵਨਾਵਾਂ ਦੀ ਗੱਲ ਇਹ ਪਾਰਲੀਮੈਂਟ 'ਚ ਨਾ ਕਰ ਪਾਉਣ, ਤੇ ਵਰਲਡ ਵਾਈਜ਼ ਦੁਨੀਆ ਦੇ ਵਿੱਚ ਸਿੱਖਾਂ ਦੀ ਜਿਹੜੀ ਛਵੀ ਇਹ ਬਣਾਉਣਾ ਚਾਹੁੰਦੇ ਨੇ ਵੀ ਇਹ ਗੈਂਗਸਟਰ ਵਿੱਚ ਜਾਂ ਹੋਰ ਕਈ ਤਰੀਕੇ ਦੇ ਨਾਲ ਇਹ ਬਣਾਉਣਾ ਚਾਹੁੰਦੇ ਨੇ, ਔਰ ਫਿਰ ਕਤਲੋਗਾਰਤ ਉਸ ਤਰੀਕੇ ਨਾਲ ਕਰਨਾ ਚਾਹੁੰਦੇ ਨੇ। ਉਸ ਤੋਂ ਬਚਾਅ ਦੇ ਲਈ ਹੀ ਅਮਰਤਪਾਲ ਨੇ ਕਈ ਇਸ ਤਰ੍ਹਾਂ ਦੇ ਪੁਆਇੰਟ ਚੱਕੇ ਜਿਹਨੂੰ ਜੱਜ ਸਾਹਿਬ ਨੇ ਮੰਨਦੇ ਸੀ, ਉਹ ਮੰਨ ਰਹੇ ਸੀ ਉਹ ਪੁਆਇੰਟਾਂ ਨੂੰ, ਲੇਕਿਨ ਜਿਹੜੀ ਉਹਨਾਂ ਨੇ ਅਖੀਰ ਤੇ ਮਤਲਬ ਉਹ ਲਾਸਟ 'ਚ ਉਹਨਾਂ ਨੂੰ ਪਰੋਲ ਨਾ ਦੇਣਾ, ਇਹ ਉਹਨਾਂ ਦੇ ਕਹਿ ਲਓ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਦੇਖਣ ਨੂੰ ਲੱਗ ਰਿਹਾ ਸੀ ਕਿ ਉਹ ਜਿਹੜੀ ਚੀਜ਼ ਆ ਉਹਨੂੰ ਉਹ ਬਿਲਕੁਲ ਹੀ ਦਰਕਨਾਰ ਕਰ ਰਹੇ ਨੇ। ਸਾਡੀਆਂ ਜਿਹੜੀਆਂ ਭਾਵਨਾਵਾਂ ਨੇ, ਸਾਡੇ ਜਿਹੜੇ ਕੁਐਸਚਨ ਨੇ, ਉਹ ਜਿਹੜੇ ਅਸੀਂ ਜੇ ਪੁੱਟ ਕਰਦੇ ਆ ਤੇ ਉਹਨਾਂ ਦਾ ਜਵਾਬ ਨਾ ਹੋਣਾ, ਇਹ ਦੇਸ਼ ਦੀ ਕੋਈ ਵੀ ਸਿਸਟਮ ਹੈ, ਚਾਹੇ ਉਹ ਸਰਕਾਰਾਂ ਨੇ ਤੇ ਚਾਹੇ ਉਹ ਕੋਰਟਾਂ ਨੇ, ਉਹ ਉਹਨਾਂ ਕੋਲ ਸਾਡੇ ਇਸ ਗੱਲਾਂ ਦਾ ਜਵਾਬ ਨਹੀਂ। ਇੱਕ ਚਿੰਤਾਜਨਕ ਇਹ ਵੀ ਸਵਾਲ ਹੈ ਕਿ ਇੱਥੇ ਇਕੱਲਾ ਅਮਰਤਪਾਲ ਸਿੰਘ ਦਾ ਕੋਈ ਨਿੱਜੀ ਪਰੋਲ ਦਾ ਮਸਲਾ ਨਹੀਂ ਰਹਿ ਜਾਂਦਾ, ਤਾਂ ਇੱਥੇ ਗੱਲ ਇੱਕ ਚੁਣੇ ਹੋਏ ਨੁਮਾਇੰਦੇ ਨੇ, ਮੈਂਬਰ ਆਫ ਪਾਰਲੀਮੈਂਟ ਨੇ ਖਡੂਰ ਸਾਹਿਬ ਤੋਂ, ਇਲਾਕੇ ਦੇ ਲੋਕਾਂ ਦੀ ਗੱਲ ਆ ਜਾਂਦੀ ਹੈ। ਲੱਗਦਾ ਨਹੀਂ ਕਿ ਇਲਾਕੇ ਦੇ ਲੋਕਾਂ ਨੂੰ ਬਹੁਤ ਸਾਰੀਆਂ ਉਮੀਦਾਂ ਹੁੰਦੀਆਂ ਨੇ ਜਦੋਂ ਉਹਨਾਂ ਦੇ ਵੱਲੋਂ ਕਿਸੇ ਨੁਮਾਇੰਦੇ ਦੀ ਚੋਣ ਕੀਤੀ ਜਾਂਦੀ ਹੈ, ਤੇ ਇਸ ਮਾਮਲੇ ਦੇ ਵਿੱਚ ਉਹ ਇਲਾਕੇ ਦੇ ਮਸਲੇ ਨਹੀਂ ਚੁੱਕ ਪਾ ਰਹੇ, ਬਹੁਤ ਸਾਰੀਆਂ ਸਮੱਸਿਆਵਾਂ ਇਦਾਂ ਦੀਆਂ ਪੈਦਾ ਹੋ ਰਹੀਆਂ ਨੇ। ਇਹ ਵੀ ਪਿਛਲੇ ਦਿਨਾਂ ਦੇ ਵਿੱਚ ਪਰਿਵਾਰ ਦਾ ਪੱਖ ਨਿਕਲ ਕੇ ਸਾਹਮਣੇ ਆਇਆ ਸੀ ਕਿ ਇੱਥੋਂ ਤੱਕ ਕਿ ਸਰਕਾਰ ਦੇ ਵੱਲੋਂ ਜਿਹੜਾ ਮੈਂਬਰ ਆਫ ਪਾਰਲੀਮੈਂਟ ਨੂੰ ਫੰਡ ਜਾਰੀ ਕੀਤਾ ਜਾਂਦਾ ਹੈ, ਉਹ ਅਜੇ ਤੱਕ ਫੰਡ ਵੀ ਜਿਹੜਾ ਨਹੀਂ ਦਿੱਤਾ ਗਿਆ। ਉਹ ਗੱਲ ਤਾਂ ਉਹੀ ਆ ਗਈ ਨਾ ਜੀ ਕਿ ਸਰਕਾਰਾਂ ਚਾਹਦੇ ਹੀ ਨਹੀਂ। ਜੇ ਤੁਹਾਨੂੰ ਇੱਕ MP ਨੂੰ 5 ਕਰੋੜ ਰੁਪਈਆ ਮਿਲਦਾ ਇੱਕ ਸਾਲ ਦਾ ਮੰਨ ਵੰਡਣ ਆਪਣੇ ਖੇਤਰ ਵਿੱਚ, ਕਿਤੇ ਵੀ ਕਿਸੇ ਵੀ ਜਗ੍ਹਾ ਤੇ ਕਿਸੇ ਵੀ ਤਰੀਕੇ ਦੀ ਡਿਵੈਲਪਮੈਂਟ ਜਾਂ ਕੁਛ ਵੀ ਕੋਈ ਕੰਮ ਵਾਸਤੇ ਵਰਤਣ ਵਾਸਤੇ, ਜਦੋਂ ਉਹ ਪੈਸਾ 5 ਕਰੋੜ ਰੁਪਈਆ ਜਾਂ 5 ਕਰੋੜ ਦੇ ਨਾਲ ਕੁਝ ਪ੍ਰਾਈਮ ਮਿਨਿਸਟਰ ਕਈ ਹੋਰ ਐਸੇ ਪੈਸੇ ਹੁੰਦੇ ਨੇ, ਜਿਸ ਤਰ੍ਹਾਂ ਮੰਨ ਲਓ ਮਾਨ ਸਾਹਿਬ ਨੇ 1.5 ਸਾਲ ਦੇ ਵਿੱਚ 25 ਕਰੋੜ ਦੇ ਪ੍ਰੋਜੈਕਟ ਸੰਗਰੂਰ ਦੇ ਵਿੱਚ ਉਹਨਾਂ ਨੂੰ ਉੱਥੇ ਪਾਸ ਕੀਤੇ, ਉਹਨਾਂ ਨੂੰ ਉਹ ਕੀਤੇ। ਇਸੇ ਤਰੀਕੇ ਨਾਲ ਭਾਈ ਅਮਰਤਪਾਲ ਸਿੰਘ ਵੀ ਉਸ ਤਰੀਕੇ ਨਾਲ ਜੋ ਗੱਲ ਕਰਤਾ,
ਤਾਂ ਲੋਕਾਂ ਦੀ ਜਿਹੜੀ ਸੁਣਵਾਈ ਹੈ ਨਾ, ਲੋਕਾਂ ਦੀ ਜਿਹੜੀ ਗੱਲ ਆ ਉਹ ਵੀ ਪੁੱਟ ਕਰ ਸਕਦੇ ਆ। ਔਰ ਸਭ ਤੋਂ ਵੱਡੀ ਗੱਲ ਆ, ਅੰਮ੍ਰਿਤਪਾਲ ਇੱਕ ਸਰਕਾਰ ਵੱਲੋਂ ਇਲੈਕਸ਼ਨ ਚੋਣ ਕਮਿਸ਼ਨ ਦੇ ਵਿੱਚ ਔਰ ਇਲੈਕਸ਼ਨਾਂ ਦੇ ਵਿੱਚ ਭਾਗ ਲੈ ਕੇ ਲੋਕਾਂ ਦੀ ਰਾਏ ਸੀ ਕਿ ਅੰਮ੍ਰਿਤਪਾਲ MP ਬਣੇ, ਤੇ ਲੋਕਾਂ ਦੀ ਰਾਏ ਨੂੰ ਵੀ ਦਰਕਨਾਰ ਕਰ ਰਿਹਾ ਦੇਸ਼। ਲੋਕਾਂ ਦੀ ਰਾਏ ਨੂੰ ਪਾਰਲੀਮੈਂਟ 'ਚ ਪੁੱਟ ਕਿਉਂ ਨਹੀਂ ਕਰਨ ਦਿੱਤਾ ਜਾ ਰਿਹਾ ਦੇਸ਼ ਨੂੰ? ਜੱਜ ਸਾਹਿਬ ਨੂੰ ਵੀ ਇਹ ਗੱਲ ਹੈ ਕਿ ਜੱਜ ਸਾਹਿਬ, ਇੱਕ ਲੋਕ ਜਦੋਂ ਇਲੈਕਸ਼ਨ ਲੜ ਕੇ ਉਹ ਬੰਦਾ ਜਿੱਤਿਆ ਆ, ਉਹ ਆਪਣੇ ਹਲਕੇ ਦੀ ਗੱਲ ਜੇ ਪਾਰਲੀਮੈਂਟ 'ਚ ਰੱਖਣਾ ਚਾਹੁੰਦਾ ਤੇ ਯਾਰ ਇਹਦੀ ਉਹਦੇ ਉੱਤੇ ਇਸ ਤਰੀਕੇ ਨਾਲ ਉਹਨੂੰ ਘੇਰਾਬੰਦੀ ਕਰਕੇ ਵੀ ਉਹਨੂੰ ਪਾਰਲੀਮੈਂਟ 'ਚ ਪਹੁੰਚਾਇਆ ਜਾ ਸਕਦਾ ਹੈਗਾ। ਗੱਲ ਤਾਂ ਇਹ ਹੈ ਕਿ ਗੱਲ ਪਹੁੰਚਾਈ ਜਾਏ, ਗੱਲ ਉਹ ਪਾਰਲੀਮੈਂਟ 'ਚ ਪੁੱਟ ਕਰ ਸਕੇ। ਉਹ ਬੜੇ ਰਸਤੇ ਨੇ। ਫਿਰ ਕਈ ਜਾਣਾ ਕਿ ਜੀ ਇਹ ਬੰਦੇ ਦੂਸਰੇ ਖਾਲਿਸਤਾਨ ਦੀ ਗੱਲ ਕਰਦੇ ਨੇ, ਅੱਤਵਾਦ ਦੀ ਗੱਲ ਕਰਦੇ ਨੇ, ਜਾਂ ਉਹ ਗੱਲ ਕਰਦੇ ਨੇ। ਤੁਸੀਂ ਟੇਬਲ ਟਾਕ, ਪਾਰਲੀਮੈਂਟ ਕੀ ਹੈ? ਟੇਬਲ ਟਾਕ ਹੀ। ਟੇਬਲ ਟਾਕ ਤੋਂ ਵੀ ਤੁਸੀਂ ਭੱਜਣਾ ਚਾਹੁੰਦੇ ਹੋ, ਟੇਬਲ ਟਾਕ ਤੋਂ ਵੀ ਤੁਸੀਂ ਕਤਰਾਉਂਦੇ ਹੈਗੇ ਹੋ, ਵੀ ਟੇਬਲ ਟਾਕ ਤੇ ਵੀ ਗੱਲ ਨਹੀਂ ਕਰਨਾ ਚਾਹੁੰਦੇ ਹੈਗੇ। ਇਸ ਤੋਂ ਵੱਡੀਆਂ ਕੀ ਇਹ ਦੇਸ਼ ਦੀਆਂ ਨਲਾਇਕੀਆਂ। ਇਹ ਦੇਸ਼ ਇਸ ਚੀਜ਼ ਨੂੰ ਦੇਖੇ। ਇਹਨੂੰ ਜੇ ਅੰਮ੍ਰਿਤਪਾਲ ਨੂੰ ਪਰੋਲ ਨਾ ਦੇਣਾ, ਕੋਰਟ ਦੀ ਤੋਹੀਨ ਹੋਈ ਆ। ਔਰ ਵਰਲਡ ਵਾਈਜ਼ ਅੰਮ੍ਰਿਤਪਾਲ ਸਿੰਘ ਹੋਰ ਜ਼ਿਆਦਾ ਚਮਕੇਗਾ ਜੇ ਉਸ ਚੀਜ਼ ਨੂੰ ਦੇਖਿਆ ਜਾਏ। ਵਰਲਡ ਵਿੱਚ ਉਹਦਾ ਨਾਮ ਚੱਲੇਗਾ, ਵਰਲਡ ਵਿੱਚ ਉਹਦੀ ਗੱਲ ਚੱਲੇਗੀ, ਵਰਲਡ ਦੇਖੇਗਾ, ਉਹ ਦੁਨੀਆ ਦੇਖੇਗੀ। ਹਿਊਮਨ ਰਾਈਟਸ ਵਾਲੇ ਜਿਹੜੇ ਉਹ ਜਿਹੜੇ ਆਪਣੇ ਆਪ ਨੂੰ ਹਿਊਮਨ ਰਾਈਟਸ ਦੀਆਂ ਗੱਲਾਂ ਕਰਦੇ ਨੇ, ਉਹ ਦੇਖਣਗੇ ਕਿ ਹਿਊਮਨ ਰਾਈਟਸ ਇੱਕ ਲੋਕਾਂ ਦਾ ਚੁਣਿਆ ਨੁਮਾਇੰਦਾ ਪਾਰਲੀਮੈਂਟ 'ਚ ਆਪਣੀ ਗੱਲ ਪੁੱਟ ਕਰਨਾ ਚਾਹੁੰਦਾ, ਟੇਬਲ ਉੱਤੇ ਬੈਠ ਕੇ ਗੱਲ ਕਰਨਾ ਚਾਹੁੰਦਾ। ਉਹਦੀ ਗੱਲ ਨੂੰ ਵੀ ਅੰਮ੍ਰਿਤਪਾਲ ਸਿੰਘ ਦੀ ਜਥੇਬੰਦੀ ਵੱਲੋਂ ਪਿਛਲੇ ਦਿਨੀ DC ਦਫ਼ਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ। ਤਾਂ ਇਸ ਤੋਂ ਇਲਾਵਾ ਬਹੁਤ ਸਾਰੇ ਲੋਕਾਂ ਦੇ ਵੀ ਸਵਾਲ ਹੁੰਦੇ ਕਿ ਸਰਕਾਰ ਨੂੰ, ਨਿਜ਼ਾਮ ਨੂੰ ਪ੍ਰੈਸ਼ਰਾਈਜ਼ ਕਰਨ ਵਾਸਤੇ ਜਾਂ ਜਿਹੜੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਨੇ ਉਹਨਾਂ ਦੇ ਹੱਲ ਵਾਸਤੇ ਜਥੇਬੰਦੀਆਂ ਨੂੰ, ਸਿੱਖ ਸੰਗਤਾਂ ਨੂੰ, ਜਾਂ ਜਿਹੜੇ ਤਖਤ ਸਾਹਿਬਾਨ ਦੇ ਜਥੇਦਾਰ ਨੇ ਉਹਨਾਂ ਨੂੰ ਕੀ ਕਰਨ ਦੀ ਲੋੜ ਹੈ ਇਸ ਵੇਲੇ? ਕਿਸ ਤਰੀਕੇ ਦੀ ਜਿਹੜੀ ਕੋਈ ਰੋਡ ਮੈਪ ਜਾਂ ਕੋਈ ਬਲੂਪ੍ਰਿੰਟ ਕਰਨ ਦੀ ਲੋੜ ਆ? ਨਹੀਂ, ਇਹਦੇ ਵਿੱਚ ਨਾ ਮੈਂ ਤਾਂ ਇੱਕ ਚੀਜ਼ ਨੂੰ ਦੇਖੋ, ਆਪਾਂ ਇੱਥੇ ਬੰਦੀ ਸਿੰਘਾਂ ਦੇ ਰਿਹਾਈ ਮੋਰਚਾ ਵੀ ਲਾਏ ਆ, ਆਪਾਂ ਕਿਸਾਨੀ ਅੰਦੋਲਨ ਵੀ ਲਾ ਲਏ ਆ, ਆਪਾਂ ਕਈ ਤਰੀਕੇ ਦੇ ਨਾਲ ਮੋਰਚੇ ਚਲਾ ਰਹੇ ਹੈਗੇ ਆ। ਆਪਾਂ 1984 ਦੀ ਵੀ ਲੜ ਰਹੇ, ਨਵੰਬਰ ਦੇ ਵਿੱਚ ਲੜਾਈ ਲੜ ਰਹੇ ਹੈਗੇ ਆ। ਸਰਕਾਰਾਂ ਦੇ ਚਾਹੁੰਦੀਆਂ ਨੇ ਕਿ ਜਿਹੜੀ ਸਾਡੀ ਸ਼ਕਤੀ ਆ ਉਹ ਖਿੰਡੀ ਪੁੰਡੀ ਰਹੇ ਤੇ ਇਹ ਆਨੰਦ ਮਾਣਦੇ ਰਹੇ। ਇਹਦੇ ਚ DC ਦੇ ਅੱਗੇ ਦਫ਼ਤਰ ਅੱਗੇ ਧਰਨਾ ਦੇ ਦਿੱਤਾ, ਅੱਜ ਰਾਸ਼ਟਰਪਤੀ ਦੇ ਉੱਥੇ ਚੱਲ ਜਾਣ ਵਾਸਤੇ ਗੱਲ ਕਰ ਲਈ, ਜਾਂ ਆਪਾਂ ਰਾਜਪਾਲ ਦੇ ਉੱਥੇ ਜਾ ਕੇ ਟਾਈਮ ਉਹ ਕਰਨਾ, ਜਾਂ ਤੁਹਾਡੇ ਪੰਜਾਬ ਯੂਨੀਵਰਸਿਟੀ ਦਾ ਤੁਸੀਂ ਦੇਖਿਆ, ਪਟਿਆਲਾ ਯੂਨੀਵਰਸਿਟੀ ਦਾ ਦੇਖਿਆ ਹੈਗਾ। ਇਹ ਚੀਜ਼ਾਂ ਨਾਲ ਸਾਡੀ ਜਿਹੜੀ ਹੈਗੀ ਹੈ, ਸਾਡੀ ਮਾਨਸਿਕਤਾ ਨੂੰ ਕਮਜ਼ੋਰ ਕਰਨ ਵਾਸਤੇ ਕਿ ਇਹਨਾਂ ਨੂੰ ਇਸ ਤਰੀਕੇ ਨਾਲ ਡਿਵਾਈਡ ਕਰੀ ਰੱਖੋ। ਆਪਣੇ ਚੀਜ਼ਾਂ ਦੇ ਉੱਤੇ ਕਾਲਜਾਂ ਦੇ ਸਟੂਡੈਂਟ ਉਧਰ ਨੂੰ ਤੁਰੇ ਰਹਿਣ, ਕਿਸਾਨ ਉਧਰ ਨੂੰ ਤੁਰੇ ਰਹਿਣ, ਅੰਮ੍ਰਿਤਪਾਲ ਜਿਹੜਾ ਪੰਥਕ ਲੀਡਰ ਨੇ ਉਹ ਉਸ ਤਰੀਕੇ ਨਾਲ ਤੁਰੇ ਰਹਿਣ, ਤੇ ਉਹ ਜਿਹੜਾ ਸਾਨੂੰ ਡਿਵਾਈਡ ਕੀਤਾ ਜਾਏ ਤੇ ਅਸੀਂ ਰਾਜ ਮਾਣ ਸਕੀਏ। ਉਹ ਡਿਵਾਈਡੇਸ਼ਨ ਦੇ ਜਿਹੜੇ ਕੁਐਸਚਨ ਉਹਨਾਂ ਨੂੰ ਪੂਰੇ ਦੇਸ਼ 'ਚ ਉਭਾਰ ਕੇ ਤੇ ਆਪਾਂ ਇਲੈਕਸ਼ਨਾਂ ਜਿੱਤਣੀਆਂ। ਇਹ ਸਿਸਟਮ ਹੈ। ਸਿੱਖਾਂ ਨੂੰ ਹੁਣ ਇਸ ਤਰੀਕੇ ਨਾਲ ਨਹੀਂ ਕਰਨਾ ਚਾਹੀਦਾ। ਔਰ ਖਾਸ ਤੌਰ ਤੇ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਜਿਹੜੇ ਵਿਦੇਸ਼ਾਂ 'ਚ ਬੈਠੇ ਸਿੱਖ ਨੇ, ਵਿਦੇਸ਼ਾਂ 'ਚ ਬੈਠੇ ਜਿਹੜੇ ਸਿੱਖੀ ਸੋਚ ਨੂੰ ਔਰ ਸਿੱਖਾਂ ਦੀ ਗੱਲ ਨੂੰ ਇਹ ਕਿਤੇ ਪੇਸ਼ ਕਰ ਸਕਦੇ ਨੇ, ਉਹਨਾਂ ਨੂੰ ਇਹ ਪ੍ਰੈਸ਼ਰਾਈਜ਼ ਔਨ ਕਰਨਾ ਚਾਹੀਦਾ ਹੈਗਾ ਕਿ ਸਿੱਖਾਂ ਦੀ ਜਿਹੜੀ ਗੱਲ, ਜਿਹੜੀ ਆਪਾਂ ਬਾਰ-ਬਾਰ ਕਦੀ DC ਦੇ ਦਫ਼ਤਰ ਜਾਂ ਉਧਰ ਕਰਨ ਦੀ ਬਜਾਏ ਪੰਜਾਬ ਦੇ ਲੀਡਰਸ਼ਿਪ ਨੂੰ ਵੀ, ਜਿਹੜੇ ਵੀ ਲੀਡਰਸ਼ਿਪ ਪੰਥਕ ਸੋਚ ਜਾਂ ਸਿੱਖਾਂ ਦੇ ਪ੍ਰਤੀ ਜਾਂ ਕੌਮ ਦੇ ਪ੍ਰਤੀ, ਜਾਂ ਪੰਜਾਬ ਦੇ ਵਿੱਚ ਕੋਈ ਹਿੰਦੂ ਵੀ ਪਾਰਟੀ ਜਾਂ ਕੋਈ ਮੁਸਲਮਾਨ ਪਾਰਟੀ ਜਾਂ ਘੱਟ ਗਿਣਤੀ ਪਾਰਟੀ, ਜੋ ਵੀ ਪਾਰਟੀਆਂ ਪੰਜਾਬ ਲਈ ਆਪਣੀ ਪੱਖ ਰੱਖਦੀਆਂ ਨੇ, ਉਹ ਬਾਹਰ ਬੈਠੇ ਲੋਕਾਂ ਦੇ ਨਾਲ ਇਸ ਤਰੀਕੇ ਨਾਲ, ਕਿਸੇ ਵੀ ਤਰੀਕੇ ਨਾਲ ਉਹਨਾਂ ਨਾਲ ਗੱਲਬਾਤ ਚੱਲਦੀ ਹੈ ਤੇ ਉਹਨੂੰ ਚਲਾਉਣੀ ਚਾਹੀਦੀ ਆ। ਔਰ ਬਾਹਰੋਂ ਹੀ ਇਸ ਦੇਸ਼ ਤੋਂ ਦੇ ਉੱਪਰ ਪ੍ਰੈਸ਼ਰ ਪਾਉਣਾ ਚਾਹੀਦਾ ਤਾਂ ਕਿ ਸਾਡੀ ਆ ਜਿਹੜੀ ਸਾਡੇ ਨਾਲ ਟੇਬਲ ਟਾਕ ਤਾਂ ਕਰਨ। ਮੇਨ ਹੁਣ ਗੱਲ ਤਾਂ ਇਹ ਆ ਰਹੀ ਹੈ ਕਿ ਤੁਸੀਂ ਗੱਲਬਾਤ ਇੱਕ ਚੁਣਿਆ ਹੋਏ ਨੁਮਾਇੰਦੇ ਨਾਲ ਵੀ ਤੁਸੀਂ ਟੇਬਲ ਤੇ ਗੱਲ ਕਰਨ ਤੋਂ ਤੁਸੀਂ ਕਤਰਾ ਰਹੇ ਹੈਗੇ ਹੋ। ਬਿਲਕੁਲ, ਇਹ ਗੱਲਾਂ ਤਮਾਮ ਸਾਰੇ ਸਵਾਲਾਂ ਨੂੰ ਲੈ ਕੇ ਅੰਮ੍ਰਿਤਪਾਲ ਸਿੰਘ ਦੇ ਸਬੰਧ ਵਿੱਚ ਗੱਲਬਾਤ ਕੀਤੀ ਹੈ। ਤਾਂ ਆਉਣ ਵਾਲੇ
ਸਮੇਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਇਹਨਾਂ तमाम ਚੁਣੌਤੀਆਂ ਤੋਂ ਨਿਜਾਤ ਮਿਲਦੀ ਹੋਈ ਨਜ਼ਰ ਆਵੇਗੀ, ਇਹ ਵੀ ਕਾਬਲੇ ਗੌਰ ਰਹੇਗਾ। ਔਰ ਅੱਗੇ ਵੀ तमाम ਸਾਰੇ ਪੰਜਾਬ ਦੇ ਮਸਲਿਆਂ ਦੇ ਬਾਬਤ ਗੱਲਬਾਤ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਧੰਨਵਾਦ।